ਲਹਿੰਦੇ ਪੰਜਾਬ ਦੇ ਪਿੰਡ ਦੇ ਵਿੱਚ ਅੱਜ ਦਾ ਪਿੰਡ ਹੈ 73 ਰੇਬੇ ਟਿੱਬੀ ਬੰਡਾਲਾ। ਚੱਕ ਨੰਬਰ 73 ਰੇਬੇ ਟਿੱਬੀ ਬੰਡਾਲੇ ਨੂੰ ਕਿੰਨੇ ਲੱਗਦੇ ਨੇ ਰਾਹ? ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਇੱਥੇ ਕੌਣ ਸੀ ਆਬਾਦ? इस पिंड दे लोकां दे इत्तफाक ने कीती ये मिसाल कायम। इस पिंड दे नौजवानां ने पाकिस्तान दे कौमी खेल नूं कीता होया है जिंदा। ਜ਼ਿੰਦਗੀ ਦਾ ਹਰ ਸ਼ੋਭਾ ਇਸ ਪਿੰਡ ਦੇ ਲੋਕਾਂ ਦੇ ਵਿੱਚ ਤੁਹਾਨੂੰ ਆਏਗਾ ਨਜ਼ਰ। ਡਾਕਟਰ, ਇੰਜੀਨੀਅਰ, ਜ਼ਿਮੀਂਦਾਰ, ਮਜ਼ਦੂਰ, ਹਰ ਤਬਕੇ ਦੇ ਲੋਕ ਇੱਥੇ ਨੇ ਮੌਜੂਦ। ਹਰ ਫਰਦ ਇਸ ਪਿੰਡ ਦਾ ਇਹ ਹੀਰੋ। अस्सलाम वालेकुम, सत श्री अकाल। तुसी वेख रहे हो इंडोज टीवी आस्ट्रेलिया। प्रोग्राम लਹਿੰਦੇ पंजाब ਦੇ ਪਿੰਡ ਦੇ ਵਿੱਚ ਤੁਹਾਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਚੱਕ ਨੰਬਰ 73 ਰੇਬੇ ਟਿੱਬੀ ਬੰਡਾਲੇ ਦੇ ਵਿੱਚ। ਇਹ ਪਿੰਡ ਜਿਹੜਾ ਹੈਗਾ, ਇਹ ਪਿੰਡ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ ਮੌਜੂਦ ਹੈ ਤੇ ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਜਿਹਨੇ ਸਾਨੂੰ ਬਹੁਤ ਜ਼ਿਆਦਾ ਅਟਰੈਕਟ ਕੀਤਾ ਉਹ ਇਹ ਵੇ ਕਿ ਥੋੜੀ ਆਬਾਦੀ ਹੋਣ ਦੇ ਬਾਵਜੂਦ ਵੀ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਏਕਾ ਤੇ ਇਹਨਾਂ ਦੀ ਸਾਂਝ ਆਪਸ ਦੇ ਵਿੱਚ। ਇਸ ਪਿੰਡ ਦੇ ਵਿੱਚ ਟੋਟਲ ਆਬਾਦੀ ਦੇ 7000 ਹੈ, ਪਰ ਇਹ 7000 ਲੋਕ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਇਸ ਮੁਹੱਬਤ ਤੇ ਖਲੂਸ ਨਾਲ ਰਹਿੰਦੇ ਨੇ ਕਿ ਬਾਕੀ ਪਿੰਡਾਂ ਲਈ ਉਹ ਮਿਸਾਲ ਬਣ ਗਏ ਨੇ। ਇਸ ਪਿੰਡ ਦੇ ਵਿੱਚ ਰਿਕਾਰਡ ਇੱਕ ਨਾਮੀ ਗ੍ਰਾਮੀ ਸ਼ਖਸ ਨੂੰ ਇੱਕ ਵੱਡੇ ਵੋਟਾਂ ਦੀ ਲੀਡ ਤੋਂ ਇਸ ਪਿੰਡ ਦੀ ਏਕਤਾ ਨੇ, ਇਸ ਪਿੰਡ ਦੀ ਸਾਂਝ ਨੇ ਉਹਨਾਂ ਨੂੰ ਹਰਾਇਆ। ਉਸ ਤੋਂ ਇਲਾਵਾ ਇਸ ਪਿੰਡ ਦੀ ਸਭ ਤੋਂ ਖੂਬਸੂਰਤ ਗੱਲ ਇਹ ਵੇ ਕਿ ਪਾਕਿਸਤਾਨ ਦਾ ਨੈਸ਼ਨਲ ਖੇਡ ਜਿਹੜਾ ਹੈ, ਪਾਕਿਸਤਾਨ ਦਾ ਕੌਮੀ ਖੇਡ ਹਾਕੀ ਜਿਹੜਾ ਹੈ, ਉਹਦੇ ਵਿੱਚ ਇਸ ਵੇਲੇ ਨੈਸ਼ਨਲ ਟੀਮ ਦੇ 2 ਖਿਲਾੜੀ ਜਿਹੜੇ ਨੇ ਉਹ ਵੀ ਇਸੇ ਪਿੰਡ ਦੇ ਨੇ। ਉਹ ਖਿਲਾੜੀ ਜਿਹੜੇ ਨੇ ਉਹ ਇਸ ਪਿੰਡ ਨੂੰ ਨਾ ਸਿਰਫ ਗਾਈਡ ਕਰ ਰਹੇ ਨੇ ਇਸ ਪਿੰਡ ਦੇ ਬੱਚਿਆਂ ਨੂੰ, ਬਲਕਿ ਇਸ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ। ਉਹ ਯੂਰਪ ਦੇ ਵਿੱਚ ਜਾ ਕੇ ਹਾਕੀ ਦੀਆਂ ਲੀਗਸ ਖੇਲ ਰਹੇ ਨੇ, ਲੇਕਿਨ ਉੱਥੋਂ ਵਿਹਲੇ ਹੋ ਕੇ ਜਦੋਂ ਵਾਪਸ ਆਉਂਦੇ ਨੇ ਤੇ ਆਪਣੇ ਪਿੰਡ ਦੀ ਉਸੇ ਗਰਾਊਂਡ 'ਚ, ਆਪਣੇ ਪਿੰਡ ਦੀ ਉਸੇ ਮਿੱਟੀ ਦੇ ਨਾਲ ਆ ਕੇ ਜੁੜ ਜਾਂਦੇ ਨੇ ਤੇ ਆ ਕੇ ਆਪਣੇ ਪਿੰਡ ਦੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਉਣਾ ਸ਼ੁਰੂ ਕਰ ਦਿੰਦੇ ਨੇ। ਇਸ ਪਿੰਡ ਦੇ ਵਿੱਚ ਜਜ਼ਬਾ-ਏ ਹੁੱਬੁਲ ਵਤਨੀ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਜਜ਼ਬਾ ਹੈਗਾ ਉਹ ਲੋਕਾਂ ਦੀ ਖਿਦਮਤ ਕਰਨਾ ਹੈਗਾ। ਪਬਲਿਕ ਵੈਲਫੇਅਰ ਦੇ ਨਾਮ ਤੇ ਕੋਈ ਮੁਨਜ਼ਮ ਕਿਸਮ ਦੀ ਤਨਜ਼ੀਮ ਤਾਂ ਮੌਜੂਦ ਨਹੀਂ, ਪਰ ਇਸ ਪਿੰਡ ਦੇ ਲੋਕ ਇਨਫਰਾਦੀ ਤੌਰ ਤੇ, ਆਪਣੇ ਤੌਰ ਤੇ ਇਸ ਪਿੰਡ ਦੀ ਸ਼ਕਲ ਦੀ, ਇਸ ਪਿੰਡ ਦੀ ਖੂਬਸੂਰਤੀ ਲਈ ਤੇ ਇਸ ਪਿੰਡ ਨੂੰ ਸਿੱਧਾ ਪੱਧਰਾ ਕਰਨ ਲਈ ਆਪਣਾ ਹਿੱਸਾ ਅਦਾ ਕਰਦੇ ਰਹਿੰਦੇ ਨੇ। ਹੋਰ ਇਸ ਪਿੰਡ 'ਚ ਕੀ ਹੈ ਉਹ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ, ਤੇ ਜਿਸ ਪ੍ਰੋਗਰਾਮ ਦਾ ਨਾਮ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਰਹੋ। मेरा नाम जी मोहम्मद जुल्करनैन। इस पिंड का पुराना और तारीखी नाम ਚੱਕ नंबर 73 ਰੇਬੇ ਹੰਡਲਪੁਰ, ਮੌਜੂਦਾ ਨਾਮ 73 ਰੇਬੇ ਟਿੱਬੀ ਬੰਡਾਲਾ। ਲਾਹੌਰ ਵੱਲੋਂ ਅਗਰ ਅਸੀਂ ਆਈਏ ਤੇ ਮਗਰਬੀ ਸਾਈਡ ਤੇ ਮੇਨ ਰੋਡ ਖੁੜਿਆਂ ਵਾਲਾ ਯਾਨੀ ਕਿ ਖੂਹ ਰੜੀਆਂ ਵਾਲਾ, ਉਤੋਂ ਮਸ਼ਰਕੀ ਸਾਈਡ ਤੇ ਆਉਂਦਿਆਂ 3 ਕਿਲੋਮੀਟਰ ਦੇ ਫਾਸਲੇ ਤੇ ਸਾਡਾ ਪਿੰਡ ਮੌਜੂਦ ਹੈ। ਫੈਸਲਾਬਾਦ ਵੱਲੋਂ ਤੁਸੀਂ ਆਓ ਤਾਂ ਮਸ਼ਰਕੀ ਸਾਈਡ ਤੇ ਆ ਕੇ ਤੇ ਖੁੜਿਆਂ ਵਾਲਾ ਤੋਂ 3 ਕਿਲੋਮੀਟਰ ਹੀ ਯਾਨੀ ਕਿ ਜਿਹੜਾ ਨਾ ਡਿਸਟੈਂਸ ਤੇ ਪਿੰਡ ਮੌਜੂਦ ਹੈ।
ਤੇ ਇਸ ਪਿੰਡ ਦੇ ਕੁਰਬੋ ਜਵਾਰ ਅੰਦਰ ਬੜੇ ਤਾਰੀਖੀ ਪਿੰਡ ਜਿਹੜੇ ਨੇ ਮੌਜੂਦ ਨੇ। ਸਾਡੇ ਕਰੀਬ ਹੀ 2 ਕਿਲੋਮੀਟਰ ਦੇ ਫਾਸਲੇ ਤੇ 72 ਰੇਬੇ ਬਾਹਮਣੀ ਵਾਲਾ, ਉਹ ਵੀ ਤਾਰੀਖੀ ਹਸੀਅਤ ਦਾ ਹਾਮਲ ਪਿੰਡ ਹੈ। ਇਸੇ ਤਰੀਕੇ ਦੇ ਨਾਲ ਹੀ ਦਾएं ਔਰ ਬਾएं 74 ਰੇਬੇ ਬੰਡਾਲਾ ਔਰ ਇਸੇ ਤਰ੍ਹਾਂ 74 ਰੇਬੇ ਲੋਕੇ ਦੇ ਨਾਮ ਤੋਂ ਮਾਰੂਫ ਜਿਹੜਾ ਆ ਉਹ ਮੌਜੂਦ ਨੇ। ਇਸੇ ਤਰੀਕੇ ਦੇ ਨਾਲ ਸਾਡੇ ਮਗਰਬੀ ਸਾਈਡ ਤੇ 165 ਰੇਬੇ ਜੰਡ ਵਾਲੀ, ਉਹ ਬੜਾ ਤਾਰੀਖੀ ਜਿਹੜਾ ਆ ਪਿੰਡ, ਉਹ ਵੀ ਮੌਜੂਦ ਹੈ। ਸਾਡਾ ਪਿੰਡ ਜਿਹੜਾ ਹੈ ਇਹ ਜਦੋਂ ਪਾਰਟੀਸ਼ਨ ਹੋਈ, ਸਾਡੇ ਬਜ਼ੁਰਗ ਦੱਸਦੇ ਆ ਕਿ ਇੱਥੇ ਸਿੱਖ ਬਰਾਦਰੀ, ਹਿੰਦੂ ਬਰਾਦਰੀ ਜ਼ਿਆਦਾ ਰਹਿੰਦੀ ਸੀਗੀ। ਉਹ ਫਿਰ ਮਾਈਗ੍ਰੇਟ ਕਰਕੇ ਇੰਡੀਆ ਚੱਲ ਗਏ। ਉੱਥੋਂ ਫਿਰ ਦੁਬਾਰਾ ਮੁਸਲਮਾਨ ਜਿਹੜੇ ਆ ਉਹ ਦੁਬਾਰਾ ਇੱਥੇ ਤਸ਼ਰੀਫ ਲੈ ਕੇ ਆਏ। ਇੱਥੇ ਫਿਰ ਉਹ ਆਬਾਦ ਹੋਏ ਤੇ ਪੁਰਾਣੀਆਂ ਬਿਲਡਿੰਗਾਂ ਸੀਗੀਆਂ ਇੱਥੇ, ਜਿਸ ਤਰ੍ਹਾਂ ਉਹਨਾਂ ਦੇ ਇੱਕ ਰਸਮੋ ਰਿਵਾਜ ਸੀਗੇ। ਉਸ ਤੋਂ ਬਾਅਦ ਆ ਕੇ ਸਾਡੇ ਇੱਥੇ ਮੁਸਲਮਾਨਾਂ ਨੇ ਬੜੇ ਅੱਛੇ ਤਰੀਕੇ ਨਾਲ ਮੁਤਹਿਦ ਹੋ ਕੇ, ਇਕੱਠੇ ਹੋ ਕੇ ਇੱਥੇ ਰਹਿਣਾ ਸ਼ੁਰੂ ਕੀਤਾ। ਮਸਾਜਿਦ ਜਿਹੜੀਆਂ ਫਿਰ ਮਾਸ਼ਾਅੱਲਾ ਉਹ ਆਬਾਦ ਹੋਈਆਂ ਇੱਥੇ ਬਹਿਸੀਅਤ ਮੁਸਲਮਾਨ। ਇਹ ਜਿਹੜੀ ਸਾਡੀ ਜਾਮੇ ਮਸਜਿਦ ਉਮਰ ਫਾਰੂਕ ਅਹਿਲ ਹਦੀਸ ਆ, ਇੱਥੇ ਸਿੱਖਾਂ ਦਾ ਉਹ ਗੁਰਦੁਆਰਾ ਹੁੰਦਾ ਸੀਗਾ, ਜਾਂ ਸਿੱਖਾਂ ਦਾ ਜੋ ਵੀ ਉਹਨੂੰ ਕਿਹਾ ਜਾਂਦਾ ਆ, ਉਹਨਾਂ ਦੀ ਇਬਾਦਤਗਾਹ ਹੁੰਦੀ ਸੀਗੀ। ਟਿੱਬੀ ਬੰਡਾਲਾ, ਉਹਦੀ ਵਜ੍ਹਾ ਤਸਮੀਆ ਜਿਹੜੀ ਸਾਨੂੰ ਯਾਨੀ ਕਿ ਦੱਸੀ ਆ, ਇਹਦੇ ਨਾ ਪਿੰਡ ਦੇ ਇਰਦ ਗਿਰਦ ਬਹੁਤ ਸਾਰਾ ਰਕਬਾ ਜਿਹੜਾ ਆ ਉਹ ਖਾਲੀ ਸੀ, ਜਿਹਦੇ ਤੇ ਮਿੱਟੀ ਦੇ ਵੱਡੇ ਵੱਡੇ ਜਿਹੜੇ ਨੇ ਉਹ ਢੇਰ ਮੌਜੂਦ ਸਨ। ਉਹ ਟਿੱਬਿਆਂ ਤੋਂ ਫਿਰ ਉਹਦੀ ਯਾਨੀ ਕਿ ਜਿਹੜਾ ਨਾ ਟਿੱਬੀ ਜਿਹੜਾ ਨਾ ਉਹ ਪਿੰਡ ਬਣ ਗਿਆ ਨਾਮ ਜਿਹੜਾ ਨਾ। ਤੇ ਬੰਡਾਲਾ ਕੁਰਬ ਜਵਾਰ ਜਿਹੜੇ ਵੀ ਪਿੰਡ ਨੇ ਸਾਰੇ ਐਸੇ ਬੰਡਾਲੇ ਦੇ ਹਵਾਲੇ ਦੇ ਨਾਲ ਹੀ 74 ਰੇਬੇ ਬੰਡਾਲਾ, ਫਿਰ ਐਸੇ ਤਰੀਕੇ ਦੇ ਨਾਲ ਹੀ ਦੀਗਰ ਜਿਹੜੇ ਪਿੰਡ ਨੇ ਉਹ ਬੰਡਾਲਾ ਦੇ ਨਾਮ ਤੋਂ ਹੀ ਯਾਨੀ ਕਿ ਜ਼ਿਆਦਾ ਮਾਰੂਫ ਨੇ। ਇਸ ਪਿੰਡ ਦਾ ਟੋਟਲ ਰਕਬਾ ਜਿਹੜਾ ਜੀ ਉਹ 35 ਮੁਰੱਬੇ ਤੇ ਮੁਸ਼ਤਮਿਲ ਜ਼ਰਈ ਔਰ ਸਕਨੀ ਦੋਨੋਂ ਹੀ, ਤਕਰੀਬਨ 35 ਮੁਰੱਬੇ ਤੇ ਜਿਹੜਾ ਉਹ ਸਾਡਾ ਪਿੰਡ ਮੁਸ਼ਤਮਿਲ ਆ, ਜਿਹਦੇ ਤੋਂ 30 ਮੁਰੱਬੇ ਜਿਹੜੇ ਨੇ ਨਾ ਉਹ ਜ਼ੇਰੇ ਕਾਸ਼ਤ ਆ। 5 ਮੁਰੱਬੇ ਜ਼ਮੀਨ ਜਿਹੜੀ ਆ ਉਹ ਬੰਜਰ ਕਹਿ ਲਵੋ ਜਾਂ ਗੈਰ ਕਾਸ਼ਤ ਜਿਹੜੀ ਆ ਉਹ ਜ਼ਮੀਨ ਇਸ ਟਾਈਮ ਪਾਈ ਜਾਂਦੀ ਹੈ। 30 ਮੁਰੱਬੇ ਦੇ ਕਰੀਬ ਜਿਹੜਾ ਆ ਉਹ ਸਾਡਾ ਜ਼ੇਰੇ ਕਾਸ਼ਤ ਰਕਬਾ ਆ ਟੋਟਲ। ਫਿਰ ਉਸ ਤੋਂ ਬਾਅਦ ਮੁਖਤਲਿਫ ਬਰਾਦਰੀਆਂ ਦੇ ਕਬੀਲਿਆਂ ਦੇ ਲੋਕ ਇੱਥੇ ਆ ਕੇ ਵਸੇ, ਜਿਸ ਤਰ੍ਹਾਂ ਕਿ ਜੱਟ ਬਰਾਦਰੀ ਆ, ਕੰਬੋ ਬਰਾਦਰੀ ਆ, ਰਾਜਪੂਤ ਬਰਾਦਰੀ ਆ, ਗੈਰ ਕਾਸ਼ਤਕਾਰ ਨੇ, ਅਰਾਈ ਬਰਾਦਰੀ ਆ। ਲੇਕਿਨ ਸਾਡੇ ਪਿੰਡ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਸਭ ਤੋਂ ਅਹਿਮ ਜਿਹੜਾ ਕੰਮ ਸੀਗਾ, ਸਾਰੀਆਂ ਬਰਾਦਰੀਆਂ ਨੂੰ ਇੱਕ ਕਰਕੇ ਰੱਖਣਾ, ਔਰ ਉਹਨਾਂ ਨੇ ਇਹਦਾ ਅਮਲੀ ਮੁਜ਼ਾਹਰਾ ਵੀ ਕੀਤਾ। ਸਾਡਾ ਪਿੰਡ ਚੌਧਰੀ ਅਬਦੁਲ ਜਬਾਰ ਮਰਹੂਮ ਸਾਬਕਾ ਨਾਜ਼ਮ ਨੇ, ਉਹ ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਦੇਵੇ, ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਸਾਡਾ ਪਿੰਡ ਮਾਸ਼ਾਅੱਲਾ ਫਿਰ ਬਹੁਤ ਹੀ ਇੱਕ ਮੁਤਹਿਦ ਹੋ ਕੇ, ਬਹੁਤ ਸਾਰੇ ਇਖਤਲਾਫਾਤ ਰੱਖਣ ਦੇ ਬਾਵਜੂਦ ਵੀ ਸਾਡਾ ਪਿੰਡ ਇਸ ਤਰੀਕੇ ਦੇ ਨਾਲ ਮੁਤਹਿਦ ਰਿਹਾ ਔਰ ਆਪਣੀ ਆਪਣੀ ਜ਼ਿੰਦਗੀ ਜਿਹੜੀ ਹੈ ਗੁਜ਼ਾਰਨ ਲੱਗ ਪਏ ਜੀ। ਸਾਡੇ ਪਿੰਡ ਦੀ ਟੋਟਲ ਆਬਾਦੀ ਜੀ 7 ਤੋਂ 8 ਹਜ਼ਾਰ ਨਫੂਸ ਤੇ, ਯਾਨੀ ਕਿ ਜਿਹਦੇ 'ਚ ਮਰਦ, ਔਰਤਾਂ, ਬੱਚੇ, ਜਵਾਨ, ਬਜ਼ੁਰਗ ਸਾਰੇ ਯਾਨੀ ਕਿ ਜਿਹੜੇ ਨੇ ਨਾ ਜੀ ਉਹ ਸ਼ਾਮਲ ਨੇ। ਤੇ ਹਾਲੀਆ ਰੀਸੈਂਟਲੀ ਜਿਹੜੇ 2024 ਦੇ ਇਲੈਕਸ਼ਨ ਹੋਏ ਨੇ, ਫਰਵਰੀ 2024 ਦੇ, ਉਹਦੇ 'ਚ ਸਾਡਾ ਰਜਿਸਟਰਡ ਵੋਟ ਯਾਨੀ ਕਿ ਜਿਹੜਾ ਨਾ ਉਹ 3000 ਹੈ, ਜਿਹਦੇ ਚੋਂ 50% ਰੇਸ਼ੋ 1500 ਵੋਟ ਜਿਹੜਾ ਨਾ ਜੀ ਕਾਸਟ ਹੋਇਆ। ਬਾਕੀ ਜ਼ਿਆਦਾਤਰ ਲੋਕ ਨੌਜਵਾਨਾਂ ਤੇ ਮੁਸ਼ਤਮਿਲ ਹੈ, ਜ਼ਿਆਦਾ ਆਬਾਦੀ ਤਕਰੀਬਨ 50% ਜਿਹੜੇ ਨੇ ਉਹ ਇਸ ਪਿੰਡ ਦੇ ਨੌਜਵਾਨ ਨੇ। 30% ਯਾਨੀ ਕਿ 20-25% ਖਵਾਤੀਨ, 25 ਦੀਗਰ ਜਿਹੜੇ ਨੇ ਬਜ਼ੁਰਗ, ਜ਼ਿਆਦਾਤਰ ਜਿਹੜੇ ਨੇ ਨਾ ਲੋਕ ਸ਼ਾਮਲ ਨੇ। ਸਾਡੇ ਪਿੰਡ ਜੀ ਇੱਕ ਮੇਨ ਜਿਹੜਾ ਆ ਹੁੰਦਾ ਸੀ ਖੂਹ, ਉਹਦੇ ਨਿਸ਼ਾਨ ਅਸਰਾਤ ਜਿਹੜੇ ਨੇ ਥੋੜ੍ਹੇ ਥੋੜ੍ਹੇ ਮੌਜੂਦ ਨੇ, ਲੇਕਿਨ ਉਹ ਟੋਟਲ ਜਿਹੜਾ ਨਾ ਜੀ ਉਹ ਖਤਮ ਹੋ ਚੁੱਕਿਆ ਆ। ਫਿਰ ਇਸੇ ਤਰੀਕੇ ਦੇ ਨਾਲ ਹੀ 3 ਮਰਕਜ਼ੀ ਮਸਾਜਿਦ ਨੇ, ਉਮਰੇ ਫਾਰੂਕ ਹੈ, ਬਿਲਾਲ ਮਸਜਿਦ ਹੈ, ਗੁਲਜ਼ਾਰ ਮਦੀਨਾ ਹੈ, ਔਰ 2 ਸਕੂਲ ਜਿਹੜੇ ਨੇ ਉਹ ਸਾਡੇ, ਇੱਕ ਬॉयज़ ਪ੍ਰਾਇਮਰੀ ਸਕੂਲ ਆ, ਇੱਕ ਗਰਲਜ਼ ਹਾਈ ਸਕੂਲ ਆ ਲੜਕੀਆਂ ਦਾ, ਔਰ ਇੱਕ ਸਾਡਾ ਸਕੂਲ ਆ ਹਾਈ ਸਕੂਲ ਬॉयज़ ਜਿਹੜਾ ਕੰਬਾਈਨ ਆ 72 ਰੇਬੇ ਔਰ 73 ਰੇਬੇ। ਉੱਥੇ ਦੋਨਾਂ ਪਿੰਡਾਂ ਦੇ ਜਿਹੜਾ ਨਾ ਕੰਬਾਈਨ ਯਾਨੀ ਕਿ ਜਿਹੜਾ ਨਾ ਉਹਨੂੰ ਕਿਹਾ ਜਾਂਦਾ। ਸਰਕਾਰੀ ਡਿਸਪੈਂਸਰੀ ਸਾਡੇ ਜਿਹੜੀ ਆ ਨਾ ਕੋਈ ਨਹੀਂ ਮੌਜੂਦ, ਬਾਕੀ ਸਰਕਾਰੀ ਡਿਸਪੈਂਸਰੀ ਸਾਡੇ ਜਿਹੜੀ ਹੈ ਨਾ ਉਹ ਨਹੀਂ ਪਿੰਡ ਦੇ ਵਿੱਚ ਮੌਜੂਦ ਹੈ। ਪ੍ਰਾਈਵੇਟ ਬਾਕੀ ਡਿਸਪੈਂਸਰੀਆਂ 3-4 ਜਿਹੜੀਆਂ ਨੇ ਉਹ ਮੌਜੂਦ ਨੇ, ਜਿੱਥੇ ਡਾਕਟਰ ਜਿਹੜੇ ਨੇ ਅਵੇਲੇਬਲ ਹੁੰਦੇ ਨੇ ਔਰ ਲੋਕਾਂ ਦੀ ਫਲਾਹ ਬਹਿਬੂਦ ਖਿਦਮਤ ਜਿਹੜਾ ਨਾ ਉਹ ਸਰ ਅੰਜਾਮ ਦੇ ਰਹੇ ਨੇ। ਜੀ ਮੇਰਾ ਨਾਮ ਅਬੂਜ਼ਰ ਆ ਤੇ ਮੈਂ ਇਸ ਪਿੰਡ 73 ਆਰਬੀ ਟਿੱਬੀ ਤੋਂ ਬਿਲੋਂਗ ਕਰਦਾ ਤੇ ਮੈਂ ਪਾਕਿਸਤਾਨ ਟੀਮ ਨੂੰ ਇਸ ਟਾਈਮ ਕਰੰਟ ਰਿਪਰੈਜ਼ੈਂਟ ਕਰ ਰਿਹਾ। ਤੇ ਕੀ ਨਾਮ ਇਹਦਾ, ਇਸ ਪਿੰਡ ਦੀ ਵਜ੍ਹਾ ਤੋਂ ਮੇਰੀ ਪਹਿਚਾਣ ਸੀ ਤੇ ਇੱਥੇ ਕਾਫੀ ਮਤਲਬ ਬਚਪਨ ਤੋਂ ਸ਼ੌਕ ਸੀ, ਸਟਾਰਟ ਸੀ। ਸਾਡੇ ਇੱਥੇ ਕੋਚ ਆਏ ਨੇ ਰਾਣਾ ਅਬਦੁਲ ਖਾਲਕ ਸਾਹਿਬ, ਇਹਨਾਂ ਨੇ ਸਾਨੂੰ ਸਟਾਰਟ ਕਰਵਾਇਆ। ਨਾਲ ਮੇਰੇ ਉਸਤਾਦ ਸੀ ਉਸਤਾਦ ਫਰੂਕ, ਤੇ ਉਹਨਾਂ ਦੀ ਵਜ੍ਹਾ ਤੋਂ ਮਤਲਬ ਅਸੀਂ ਇੱਥੇ ਆ ਕੇ ਸਟਾਰਟ ਕੀਤੀ, ਆਪਣੇ ਆਪ ਨੂੰ ਦੇਖਿਆ
ਇਸ ਤੋਂ ਬਾਅਦ ਥੋੜ੍ਹੀ ਅਕੈਡਮੀ ਜੁਆਇਨ ਕੀਤੀ ਫੈਸਲਾਬਾਦ ਸਤਹ ਤੇ। ਉਸ ਤੋਂ ਬਾਅਦ ਫਿਰ ਉੱਪਰ ਪਾਕਿਸਤਾਨ ਟੀਮ ਨੈਸ਼ਨਲ ਕੈਂਪਾਂ ਦੇ ਵਿੱਚ ਗਏ। ਕੈਂਪਾਂ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਰਿਪਰੈਜ਼ੈਂਟ ਕੀਤਾ। ਰਿਪਰੈਜ਼ੈਂਟ ਕਰਨ ਤੋਂ ਬਾਅਦ ਡਿਫਰੈਂਟ ਕੰਟਰੀਜ਼ ਦੇ ਵਿੱਚ ਪਾਕਿਸਤਾਨ ਦੀ ਟੀਮ ਵੱਲੋਂ ਗਏ ਹੈਗੇ, ਖੇਲੇ ਹੈਗੇ ਆ। ਇਹ ਡਿਫਰੈਂਟ ਕੰਟਰੀਜ਼ ਨੇ ਜਿਹਦੇ ਵਿੱਚ ਯੂਰਪ ਦੇ ਵਿੱਚ ਵੀ ਗਏ ਹੈਗੇ, ਸਵਿਟਜ਼ਰਲੈਂਡ ਸੀ, ਇੰਡੀਆ ਸੀ, ਮਲੇਸ਼ੀਆ ਸੀ ਤੇ ਉਸ ਤੋਂ ਬਾਅਦ ਇੰਗਲੈਂਡ ਸੀ। ਇੰਗਲੈਂਡ ਮੈਂ ਇਸ ਟਾਈਮ ਕਰੰਟਲੀ ਲੀਗ ਵੀ ਖੇਲਦਾ ਪਿਆ ਹੈਗਾ ਤੇ ਡਿਪਾਰਟਮੈਂਟ ਮੇਰਾ ਇਸ ਟਾਈਮ ਜਿਹੜਾ ਹੈਗਾ ਕਸਟਮ ਹੈਗਾ, ਪਾਕਿਸਤਾਨ ਕਸਟਮ ਦੀ ਟੀਮ ਵੱਲੋਂ ਮੈਂ ਖੇਡ ਰਿਹਾ। ਇਹਦੀ ਮੇਨ ਰੀਜ਼ਨ ਇੱਕ ਇਹੀ ਸੀ ਕਿ ਮਤਲਬ ਮੇਰੇ ਪਿੰਡ ਦੇ ਜਿਹੜੇ ਸਾਡੇ ਕੋਚ ਸੀ ਉਹਨਾਂ ਦਾ ਵੀ ਖੁਆਬ ਸੀ ਕਿ ਸਾਡੀ ਪਿੰਡ ਦੇ ਮਤਲਬ ਬੜੇ ਅੱਛੇ ਪਲੇਅਰ ਗੁਜ਼ਰੇ ਨੇ ਇਸ ਪਿੰਡ ਦੇ ਵਿੱਚੋਂ ਕਿ ਸਾਡੇ ਪਿੰਡ ਵੱਲੋਂ ਵੀ ਇੱਕ ਮਤਲਬ ਉਤਲੇ ਲੈਵਲ 'ਤੇ ਜਾਵੇ, ਪਾਕਿਸਤਾਨ ਟੀਮ ਨੂੰ ਰਿਪਰੈਜ਼ੈਂਟ ਕਰੇ ਤੇ ਖੇਲੇ। ਤੇ ਮੈਂ ਮਤਲਬ ਵਾਹਦ ਇੱਥੋਂ ਆਪਣੇ ਪਿੰਡ ਦਾ ਮਤਲਬ ਪਲੇਅਰ ਹੈਗਾ ਜਿਹੜਾ ਮੈਂ ਉਹਨਾਂ ਤੋਂ ਬਾਅਦ ਖੇਲਿਆ ਹੈਗਾ। ਤੇ ਮਤਲਬ ਮੈਂ ਚਾਹੁੰਦਾ ਹੈਗਾ ਕਿ ਮੇਰੇ ਤੋਂ ਬਾਅਦ ਵੀ ਜਿਹੜੇ ਬੱਚੇ ਛੋਟੇ ਨੇ ਇੱਥੇ ਮਤਲਬ ਆਉਂਦੇ ਨੇ ਗਰਾਊਂਡ ਦੇ ਵਿੱਚ, ਉਹਨਾਂ ਨੂੰ ਹਰ ਚੀਜ਼ ਮੁਹੱਈਆ ਕੀਤੀ ਜਾਂਦੀ ਆ। ਹਾਕੀ ਤੋਂ ਲੈ ਕੇ ਸ਼ੂਜ਼ ਵਗੈਰਾ ਜੋ ਵੀ ਉਹਨਾਂ ਨੂੰ ਚਾਹੀਦੇ ਹੈਗੇ ਨੇ ਦੇਈਦੇ ਨੇ। ਤੇ ਮੇਰਾ ਮਤਲਬ ਮੇਰੇ ਵੱਡਿਆਂ ਦਾ ਖੁਆਬ ਸੀ ਕਿ ਕੋਈ ਬੰਦਾ ਖੇਲੇ, ਤੇ ਹੁਣ ਮੇਰਾ ਵੀ ਅੱਗੇ ਇਹੀ ਖੁਆਬ ਹੈਗਾ ਕਿ ਮੈਂ ਕਿਸੇ ਨੂੰ ਆਪਣੀ ਮਤਲਬ ਕੋਚਿੰਗ ਦੇ ਵਿੱਚ ਕੋਈ ਦੱਸ ਸਕਾਂ ਤੇ ਉਹ ਇੱਥੇ ਇਸ ਪਿੰਡ ਦਾ ਨਾਮ ਅੱਗੇ ਜਾ ਕੇ ਰੋਸ਼ਨ ਕਰੇ। ਤੇ ਇਸ ਕਰਕੇ ਅਸੀਂ ਇਸ ਪਿੰਡ ਦੇ ਮਤਲਬ ਰਹਿ ਰਹੇ ਹਾਂ, ਛੱਡਣਾ ਨਹੀਂ ਮਤਲਬ ਚਾਹ ਰਹੇ ਹੈਗੇ। ਇਸ ਕਰਕੇ ਸਾਨੂੰ ਇਸ ਮਿੱਟੀ ਨਾਲ ਪਿਆਰ ਆ। ਐਜੂਕੇਸ਼ਨ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹ ਰਿਹਾ ਕਿ ਸਭ ਤੋਂ ਪਹਿਲੇ ਮੈਂ ਇੱਕ ਸਪੋਰਟਸਮੈਨ ਸੀਗਾ। ਸਾਡੇ ਇਸ 73 ਏਬੇ ਟਿੱਬੀ ਦੀ ਜਿਹੜੀ ਅਲ ਮੁਜਾਹਿਦ ਹਾਕੀ ਕਲੱਬ ਆ, ਉਹ ਤਕਰੀਬਨ 50 ਸਾਲ ਤੋਂ ਇੱਥੇ ਕੰਮ ਕਰ ਰਹੀ ਆ। ਤੇ ਜਿਹਦਾ ਅੱਜ ਅਮਲੀ ਸਬੂਤ ਇਹ ਹੈ ਕਿ ਸਾਡੇ ਇਸ ਪਿੰਡ ਦੇ ਵਿੱਚ 2 ਇੰਟਰਨੈਸ਼ਨਲ ਖਿਡਾਰੀ ਮੀਆਂ ਲਿਆਜ਼ ਸਾਹਿਬ ਔਰ ਮੁਹੰਮਦ ਅਬੂਜ਼ਰ, ਉਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਖਿਡਾਰੀ ਜਿਹੜੇ ਆ ਉਹ ਡਿਪਾਰਟਮੈਂਟਸ ਦੀ ਤਰਫੋਂ ਖੇਡ ਰਹੇ ਆ। ਤੇ ਮੈਂ ਜ਼ਾਤੀ ਤੌਰ ਤੇ 30 ਤੋਂ 35 ਸਾਲ ਹਾਕੀ ਖੇਲੀ ਹੈ। ਇਸ ਵਕਤ ਮੈਂ ਅਲ ਮੁਜਾਹਿਦ ਹਾਕੀ ਕਲੱਬ ਦਾ ਸਦਰ ਹਾਂ ਔਰ ਬਹਿਸੀਅਤ ਸਦਰ ਜਿਹੜਾ ਆ ਮੈਂ ਆਪਣੇ ਇਹਨਾਂ ਨੌਜਵਾਨਾਂ ਵਾਸਤੇ ਜੋ ਕੁਝ ਮੇਰੇ ਕੋਲ ਪੋਸੀਬਲ ਆ ਉਹਦੇ ਮੁਤਾਬਕ ਮੈਂ ਕੰਮ ਕਰ ਰਿਹਾ। ਉਸ ਤੋਂ ਬਾਅਦ ਮੇਰੇ ਜ਼ਿਹਨ ਦੇ ਵਿੱਚ ਇਹ ਐਜੂਕੇਸ਼ਨ ਦਾ ਕਿਉਂ ਆਇਆ ਸਿਲਸਿਲਾ। ਮੈਂ 2 ਸਾਲ ਦਾ ਸੀ ਜਦੋਂ ਮੇਰੇ ਅੱਬਾ ਜੀ ਫੌਤ ਹੋ ਗਏ ਸੀਗੇ। ਮੈਨੂੰ ਵੀ ਕਿਸੇ ਨੇ ਕਿਤਾਬ ਲੈ ਕੇ ਦਿੱਤੀ ਸੀ, ਕਾਪੀ ਲੈ ਕੇ ਦਿੱਤੀ ਸੀ, ਕਿਸੇ ਨੇ ਸਾਈਕਲ ਲੈ ਕੇ ਦਿੱਤਾ ਸੀਗਾ। ਉਹ ਮਾਜ਼ੀ ਜਿਹੜਾ ਆ ਉਹ ਮੈਂ ਭੁੱਲ ਨਹੀਂ ਰਿਹਾ। ਪੰਜਾਬੀ ਜਿਹਨੂੰ ਕਹਿੰਦੇ ਆ ਨਾ ਕਿ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਬੰਦੇ ਨੂੰ। ਉਹ ਸਿਲਸਿਲਾ ਮੇਰੇ ਦਿਮਾਗ ਦੇ ਵਿੱਚ ਇੱਕ ਰੀਲ ਦੀ ਸ਼ਕਲ ਦੇ ਵਿੱਚ ਕਾਇਮ ਸੀਗਾ। ਤੇ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਨੌਕਰੀਆਂ ਦਾ ਫੁਕਦਾਨ, ਸਪੋਰਟਸ ਦੇ ਵਿੱਚ ਸਾਡੇ ਕੋਲ ਕੋਈ ਸਿਫਾਰਿਸ਼ ਨਹੀਂ ਸੀ, ਸਾਡੇ ਕੋਲ ਬੈਕਅਪ ਨਹੀਂ ਸੀ ਹੈਗਾ ਕਿ ਅਸੀਂ ਹੋਰ ਅੱਛੇ ਮਤਲਬ ਡਿਪਾਰਟਮੈਂਟਸ ਦੇ ਵਿੱਚ ਚੱਲ ਜਾਂਦੇ। ਫਿਰ ਮੇਰੇ ਜ਼ਿਹਨ 'ਚ ਖਿਆਲ ਆਇਆ ਕਿ ਕਿਉਂ ਨਾ ਮੈਂ ਇਸ ਪਿੰਡ ਦੇ ਵਿੱਚ ਇੱਕ ਐਜੂਕੇਸ਼ਨ ਦਾ ਸਿਸਟਮ ਕਾਇਮ ਕਰਾਂ। ਜਿਸ ਤਰ੍ਹਾਂ ਕੁਝ ਲੋਕਾਂ ਨੇ ਮੇਰੇ ਜ਼ਾਤ ਵਾਸਤੇ ਵਰਕ ਕੀਤਾ, ਕੰਮ ਕੀਤਾ, ਮੈਨੂੰ ਪੜ੍ਹਾਇਆ ਲਿਖਾਇਆ, ਤੇ ਇਸੇ ਤਰ੍ਹਾਂ ਮੈਂ ਇਸ ਪਿੰਡ ਦੇ ਬੱਚਿਆਂ ਵਾਸਤੇ ਕੁਝ ਕਰਾਂ। ਇਹ ਫਿਰ ਸਰ ਮੈਂ 1996 ਦੇ ਵਿੱਚ ਇਹ ਸਕੂਲ ਕਾਇਮ ਕੀਤਾ ਦਿਲਾਵਰ ਪਬਲਿਕ ਸਕੂਲ ਦੇ ਨਾਂ 'ਤੇ। ਦਿਲਾਵਰ ਮੇਰੇ ਵਾਲਦ ਸਾਹਿਬ ਦਾ ਨਾਂ ਸੀਗਾ, ਮੇਰੇ ਅੱਬਾ ਜੀ ਦਾ ਨਾਂ ਸੀਗਾ। ਤੇ ਉਹ ਮਾਸ਼ਾਅੱਲਾ 1996 ਦਾ ਇਹ ਸਿਲਸਿਲਾ ਜਿਹੜਾ ਇਹ ਚੱਲਦਾ ਆ ਰਿਹਾ ਹੈ ਔਰ ਅੱਲਾਹ ਪਾਕ ਦੀ ਜ਼ਾਤ ਦਾ ਸ਼ੁਕਰ ਹੈ। ਇਸ ਟਾਈਮ ਮੈਂ 1 ਸਾਲ ਪਹਿਲੇ ਦਿਲਾਵਰ ਪਬਲਿਕ ਸਕੂਲ ਦੇ ਵਿੱਚ ਵੀ, ਜਿੱਥੇ ਇਸ ਟਾਈਮ ਅਸੀਂ ਮੌਜੂਦ ਹਾਂ, ਸੁਰਈਆ ਬੇਗਮ ਕੈਂਪਸ ਬਣਾਇਆ ਜਿਹੜਾ ਆਪਣੀ ਵਾਲਦਾ ਮੁਹਤਰਮਾ ਦੇ ਨਾਂ 'ਤੇ ਸੀਗਾ। ਔਰ ਇਹਦੇ ਵਿੱਚ ਆਕਸਫੋਰਡ ਸਿਲੇਬਸ ਇਸ ਪਿੰਡ ਦੇ ਵਿੱਚ ਮੈਂ ਯਾਨੀ ਕਿ ਇੰਟਰੋਡਿਊਸ ਕਰਵਾਇਆ ਔਰ ਮਾਸ਼ਾਅੱਲਾ ਮੇਰੇ ਕੋਲ 1 ਸਾਲ ਦੇ ਵਿੱਚ 40 ਬੱਚੇ ਯਾਨੀ ਕਿ ਆਕਸਫੋਰਡ ਸਿਲੇਬਸ ਦੇ ਵਿੱਚ ਤਾਲੀਮ ਹਾਸਲ ਕਰ ਰਹੇ ਆ। ਔਰ ਉਹਨਾਂ ਦਾ ਸਟਾਫ ਵੀ ਐਮਏ ਇੰਗਲਿਸ਼, ਐਮਏ ਉਰਦੂ ਇਸ ਟਾਈਪ ਦਾ ਰੱਖਿਆ, ਉਹ ਵੀ ਮਾਸ਼ਾਅੱਲਾ ਇਸ ਪਿੰਡ ਦੇ ਹੀ ਨੇ। ਔਰ ਮੈਂ ਬੜਾ ਖੁਸ਼ ਨਸੀਬ ਹਾਂ ਇਸ ਹਵਾਲੇ ਦੇ ਨਾਲ ਕਿ ਮੈਂ ਇਸ ਆਪਣੇ ਪਿੰਡ ਦੀ ਦੂਸਰੀ ਨਸਲ ਨੂੰ ਪੜ੍ਹਾ ਰਿਹਾ ਹਾਂ। ਜਿਹੜੇ ਬੱਚੇ 1996 'ਚ ਮੇਰੇ ਕੋਲ ਦਾਖਲ ਹੋਏ ਸੀ, ਉਹ ਪੜ੍ਹ ਕੇ ਇੱਥੋਂ ਗਏ, ਉਹਨਾਂ ਦੀਆਂ ਸ਼ਾਦੀਆਂ ਹੋ ਗਈਆਂ ਮਾਸ਼ਾਅੱਲਾ। ਹੁਣ ਉਹ ਖੁਦ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਐਡਮਿਸ਼ਨ ਵਾਸਤੇ ਆਉਂਦੇ ਆ ਔਰ ਆਪਣੇ ਬੱਚਿਆਂ ਨੂੰ, ਆਪਣੀ ਮਿਸਿਸ ਨੂੰ ਬੜੇ ਫਖਰ ਨਾਲ ਦੱਸਦੇ ਆ ਕਿ ਜੀ ਇਹ ਉਹੀ ਸਕੂਲ ਆ, ਇਹ ਉਹੀ ਸਾਰਾ ਜਿੱਥੇ ਅਸੀਂ ਪੜ੍ਹ ਕੇ ਗਏ ਹਾਂ। ਤੇ ਜਿੱਥੋਂ ਤੱਕ ਸਾਡੇ ਐਜੂਕੇਸ਼ਨ ਦਾ ਤਾਲੁਕ ਆ, ਮਾਸ਼ਾਅੱਲਾ ਸਾਡੇ ਇਸ ਪਿੰਡ ਦੇ ਵਿੱਚ ਕਰਨਲ ਸਾਹਿਬ ਪੈਦਾ ਹੋਏ, ਡਾਕਟਰ ਪੈਦਾ ਹੋਏ, ਵਕੀਲ ਪੈਦਾ ਹੋਏ, ਇੰਜੀਨੀਅਰ ਪੈਦਾ ਹੋਏ, ਜ਼ਿਮੀਂਦਾਰ ਪੈਦਾ ਹੋਏ, ਯਾਨੀ ਕਿ ਹਰ ਤਬਕਾ ਫਿਕਰ ਦਾ ਅੱਲਾਹ ਤਾਲਾ ਦੀ ਜ਼ਾਤ ਨੇ ਸਾਡੇ ਇਸ ਪਿੰਡ ਦੇ ਵਿੱਚ ਜਿਹੜਾ ਨਾ ਇਹ ਪੋਟੈਂਸ਼ੀਅਲ ਜਿਹੜਾ ਸੀਗਾ ਉਹ ਹੈ ਸੀ ਔਰ ਲੋਕ ਮਾਸ਼ਾਅੱਲਾ ਬਣੇ, ਬਲਕਿ ਉਹ ਬਣੇ ਹੀ ਨਹੀਂ ਔਰ ਉਹਨਾਂ ਨੇ ਬਹੁਤ ਸਾਰੀ ਇਸ ਪਿੰਡ ਵਾਸਤੇ ਖਿਦਮਤ ਸਰ ਅੰਜਾਮ ਦਿੱਤੀਆਂ। ਸਾਡੇ 'ਚ ਕੋਈ ਐਸਾ ਫਲਾਹੀ ਅਦਾਰੇ ਦੇ ਹਵਾਲੇ ਦੇ ਨਾਲ ਕੋਈ ਮੈਨੇਜ ਕਿਸਮ ਦਾ ਤੇ ਕੋਈ ਫਲਾਹੀ ਅਦਾਰਾ ਜਾਂ ਕੋਈ ਸੁਸਾਇਟੀ ਜਿਹੜੀ ਆ ਮੌਜੂਦ ਨਹੀਂ, ਲੇਕਿਨ ਇਨਫਰਾਦੀ ਤੌਰ ਤੇ ਨੌਜਵਾਨ ਸਾਥੀ ਜਿਹੜੇ ਨੇ ਮਿਲ ਕੇ ਉਹ ਕੋਈ ਨਾ ਕੋਈ ਪ੍ਰੋਜੈਕਟ ਜਿਹੜਾ ਹੈ ਨਾ ਉਹਨਾਂ ਦਾ ਕੋਈ ਚੱਲ ਰਿਹਾ ਹੁੰਦਾ ਹੈ। ਜਿਵੇਂ ਹਾਲੀਆ ਜਨਾਜ਼ਾ ਗਾ ਜਿੱਥੇ ਅਸੀਂ ਇਸ ਟਾਈਮ ਬੈਠੇ ਹਾਂ, ਇੱਥੇ ਵੀ ਜਿਹੜਾ ਓਪਨ ਏਰੀਆ ਆ, ਇੱਥੇ ਪਿੰਡ ਦੇ ਨੌਜਵਾਨ ਜਿਹੜੇ ਨੇ ਰਲ ਕੇ ਮਿਲ ਕੇ, ਕੋਈ ਸਾਹਿਬੇ ਸਰਵਤ ਲੋਕ ਜਿਹੜੇ ਨੇ ਮਿਲ ਕੇ ਇਹਨੂੰ ਜਿਹੜਾ ਨਾ ਇਸ ਏਰੀਏ ਨੂੰ ਟੋਟਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋਲੰਗ ਵਗੈਰਾ ਜਿਹੜਾ ਨਾ ਉਹ ਲਗਾ ਰਹੇ ਨੇ, ਲੇਕਿਨ ਕੋਆਪਰੇਟਿਵ ਲੋਕ ਨੇ, ਬਹੁਤ ਜ਼ਿਆਦਾ ਅੱਛੇ ਲੋਕ ਨੇ
ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਬਹੁਤ ਜ਼ਿਆਦਾ ਤਾਵਨ ਕਰਨ ਵਾਲੇ ਲੋਕ ਜਿਹੜੇ ਨੇ ਇਸ ਪਿੰਡ ਦੇ ਵਿੱਚ ਅਲਹਮਦੁਲਿਲਾ ਉਹ ਪਾਏ ਜਾਂਦੇ ਨੇ। ਨਹੀਂ ਜੀ, ਐਸਾ ਕੋਈ ਨਹੀਂ। ਸਾਡਾ ਪਿੰਡ ਮੁਖਤਲਫ ਬਰਾਦਰੀਆਂ ਤੇ ਮੁਸ਼ਤਮਿਲ ਪਿੰਡ ਹੈ। ਇੱਥੇ ਜ਼ਿਆਦਾ ਤਾਦਾਦ ਵਿੱਚ ਤੇ ਗੈਰ ਕਾਸ਼ਤਕਾਰ ਨੇ, ਜਿਹਦੇ 'ਚ ਮਲਕ, ਅੰਸਾਰੀ ਔਰ ਦੀਗਰ ਜਿਹੜੀਆਂ ਬਰਾਦਰੀਆਂ ਨੇ ਉਹਨਾਂ ਦੇ ਲੋਕ ਪਾਏ ਜਾਂਦੇ ਨੇ। ਕੰਬੋ ਬਰਾਦਰੀ ਦੇ ਲੋਕ ਵੀ ਇੱਥੇ ਪਾਏ ਜਾਂਦੇ ਨੇ। ਜੱਟ ਬਰਾਦਰੀ ਇੱਥੇ ਜਿਹੜੀ ਉਹ ਵੀ ਕਾਫੀ ਤਾਦਾਦ 'ਚ ਪਾਈ ਜਾਂਦੀ ਹੈ। ਫਿਰ ਇਸੇ ਤਰੀਕੇ ਦੇ ਨਾਲ ਅਰਾਈ ਬਰਾਦਰੀ ਔਰ ਰਾਣਾ ਬਰਾਦਰੀ, ਰਾਜਪੂਤ ਬਰਾਦਰੀ। ਲੇਕਿਨ ਅਲਹਮਦੁਲਿਲਾ ਕਿਸੇ ਵੀ ਬਰਾਦਰੀ ਦਾ ਕਿਸੇ ਬਰਾਦਰੀ ਦੇ ਨਾਲ ਕੋਈ ਐਸਾ ਮਾਮਲਾ ਨਹੀਂ, ਕੋਈ ਇਖਤਲਾਫ ਨਹੀਂ। ਬਾਕੀ ਛੋਟੇ ਮੋਟੇ ਮਾਮਲਾ ਜਿਹੜੇ ਨੇ ਉਹ ਹਰ ਜਗ੍ਹਾ ਤੇ ਕੋਈ ਨਾਰਾਜ਼ਗੀਆਂ, ਲੇਕਿਨ ਐਸਾ ਕੋਈ ਨਹੀਂ, ਕੋਈ ਜਾਨੀ ਮਾਮਲਾਤ, ਕੋਈ ਦੁਸ਼ਮਣਦਾਰੀ ਵਾਲਾ ਐਸਾ ਅਲਹਮਦੁਲਿਲਾ ਸਾਡੇ ਇਸ ਪਿੰਡ ਦੇ ਵਿੱਚ ਕਿਹੜਾ ਕੋਈ ਨਹੀਂ ਮਾਮਲਾ ਨਹੀਂ ਹੈਗਾ। ਅਸੀਂ ਆਪਣੀ ਹੋਸ਼ ਵਿੱਚ ਜਿਹੜੀ ਇੱਥੇ ਨੰਬਰਦਾਰੀ ਦੇਖੀ ਹੈ ਉਹ ਜੱਟ ਬਰਾਦਰੀ ਦੇ ਹੀ ਬਜ਼ੁਰਗ ਜਿਹੜੇ ਨੇ ਉਹ ਨੰਬਰਦਾਰੀ ਦਾ ਸਿਲਸਿਲਾ ਉਹਨਾਂ 'ਚ ਚੱਲਿਆ ਆ ਰਿਹਾ ਹੈ। ਮੁਹੰਮਦ ਸ਼ਰੀਫ ਨੰਬਰਦਾਰ ਸਨ ਸਭ ਤੋਂ ਪਹਿਲੇ ਸਾਡੇ ਇਸ ਪਿੰਡ ਦੇ। ਉਹਨਾਂ ਦਾ ਅਗਾਂਹ ਬੇਟਾ ਸੀ ਫਿਰ ਅਬਾਸ ਅਲੀ ਨੰਬਰਦਾਰ। ਹਾਲੀਆ 3-4 ਮਹੀਨੇ ਪਹਿਲਾਂ ਉਹਨਾਂ ਨੇ ਅੱਲਾ ਨੂੰ ਪਿਆਰੇ ਹੋ ਗਏ। ਹੁਣ ਉਹਨਾਂ ਦਾ ਬੇਟਾ ਮੁਹੰਮਦ ਅਜ਼ਹਰ ਅਬਾਸ ਜਿਹੜਾ ਆ ਉਹਦਾ ਨੰਬਰਦਾਰੀ ਦਾ ਪ੍ਰੋਸੈਸ ਜਿਹੜਾ ਨਾ ਉਹ ਚੱਲ ਰਿਹਾ ਆ। ਤੇ ਯਾਨੀ ਕਿ ਉਹਨਾਂ ਦੇ ਨੰਬਰਦਾਰ ਮੁੰਤਖਬ ਹੋਣ ਤੇ ਕਿਸੇ ਨੂੰ ਵੀ ਕੋਈ ਯਾਨੀ ਕਿ ਜਿਹੜਾ ਨਾ ਉਹ ਇਤਰਾਜ਼ ਨਹੀਂ। ਹੱਤਾ ਕਿ ਗੌਰਮੈਂਟ ਨੇ ਐਲਾਨ ਵੀ ਕਰਵਾਇਆ ਸੀ ਕਿ ਤੁਸੀਂ ਜਿਹੜਾ ਨਾ ਅਗਰ ਕੋਈ ਨੰਬਰਦਾਰੀ ਦਾ ਖਾਸ਼ਮੰਦ ਹੈ, ਲੇਕਿਨ ਉਹ ਅਲਹਮਦੁਲਿਲਾ ਕਿਸੇ ਨੇ ਯਾਨੀ ਕਿ ਜਿਹੜਾ ਨਾ ਕੋਈ ਅਪਲਾਈ ਨਹੀਂ ਕੀਤਾ ਕਿ ਮੈਂ ਨੰਬਰਦਾਰੀ ਦਾ ਜਿਹੜਾ ਨਾ ਖਾਸ਼ਮੰਦ ਹੈ। ਯਾਨੀ ਕਿ ਐਸਾ ਕੋਈ ਮਾਮਲਾ ਚੜੋ ਖਤੀ ਵਾਲਾ ਜਿਹੜਾ ਪਿੰਡਾਂ ਥਾਵਾਂ 'ਤੇ ਹੁੰਦਾ ਹੈ, ਅਲਹਮਦੁਲਿਲਾ ਐਸਾ ਮਾਮਲਾ ਨਹੀਂ ਮੌਜੂਦ ਹੈ। ਨੌਜਵਾਨਾਂ ਦੀਆਂ ਅਲਹਮਦੁਲਿਲਾ ਜੀ ਬੜੀਆਂ ਮੁਸਬਤ ਸਰਗਰਮੀਆਂ ਨੇ। ਹਾਕੀ ਦੇ ਹਵਾਲੇ ਦੇ ਨਾਲ, ਫੁੱਟਬਾਲ ਦੇ ਹਵਾਲੇ ਦੇ ਨਾਲ, ਕ੍ਰਿਕਟ ਦੇ ਹਵਾਲੇ ਦੇ ਨਾਲ, ਕਬੱਡੀ ਦੇ ਹਵਾਲੇ ਦੇ ਨਾਲ। ਹਾਕੀ ਦਾ ਅਗਰ ਮੈਂ ਤਜ਼ਕਰਾ ਕਰਾਂ ਤੇ ਸਾਡੇ ਰਾਣਾ ਅਬਦੁਲ ਖਾਲਕ ਸਾਹਿਬ ਉਹਨਾਂ ਨੇ ਹਾਕੀ ਨੂੰ ਯਾਨੀ ਕਿ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਆ। ਅਗਰ ਮੈਂ ਆ ਕਹਾਂ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਹਾਕੀ ਵਾਸਤੇ ਵਕਫ ਕਰ ਦਿੱਤੀ ਹੈ, ਗਲਤ ਨਹੀਂ ਹੋਏਗਾ। ਅਲ ਮੁਜਾਹਦ ਹਾਕੀ ਕਲੱਬ ਦੇ ਨਾਮ ਤੋਂ ਉਹਨਾਂ ਨੇ ਬੜੇ ਬੜੇ ਹੀਰੇ ਖਿਲਾੜੀ ਜਿਹੜੇ ਨੇ ਨਾ ਉਹ ਅਲਹਮਦੁਲਿਲਾ ਇੱਥੇ ਪੈਦਾ ਕੀਤੇ। ਇੰਟਰਨੈਸ਼ਨਲ ਪਲੇਅਰ ਜਿਹੜੇ ਨੇ ਰਾਣਾ ਇਰਸ਼ਾਦ ਤੈयब ਸਾਹਿਬ, ਫਿਰ ਐਸੇ ਤਰੀਕੇ ਦੇ ਨਾਲ ਹੀ ਰਾਣਾ ਅਬੂ ਜ਼ਰ, ਅਬਦੁਲ ਗਫਾਰ, ਦੀਗਰ ਯਾਨੀ ਕਿ ਕਈ ਨਾਮ ਐਸੇ ਨੇ ਨਾਮੀ ਗ੍ਰਾਮੀ। ਕ੍ਰਿਕਟ ਦੇ ਹਵਾਲੇ ਦੇ ਨਾਲ ਰਾਣਾ ਸਈਦ ਮਰਹੂਮ ਫੌਤ ਹੋ ਗਏ ਨੇ, ਉਹਨਾਂ ਨੇ ਕ੍ਰਿਕਟ ਨੂੰ ਬੜਾ ਪ੍ਰਮੋਟ ਕੀਤਾ। ਫਿਰ ਉਹਨਾਂ ਦੇ ਬਾਅਦ ਅਲੀਮ ਅਹਿਸਨ, ਨਦੀਮ ਅਹਿਸਨ, ਉਹਨਾਂ ਨੇ ਬਹੁਤ ਜ਼ਿਆਦਾ ਕ੍ਰਿਕਟ ਨੂੰ ਜਿਹੜਾ ਨਾ ਪ੍ਰਮੋਟ ਕੀਤਾ। ਫੁੱਟਬਾਲ ਦੇ ਹਵਾਲੇ ਦੇ ਨਾਲ ਹਾਫਿਜ਼ ਰਾਸ਼ਿਦ ਮਿਨਾਜ਼ ਸਾਹਿਬ ਫੁੱਟਬਾਲ ਨੂੰ ਜਿਹੜਾ ਨਾ ਬਹੁਤ ਜ਼ਿਆਦਾ ਲੀਡ ਕਰਦੇ ਨੇ। ਕਬੱਡੀ ਦੇ ਹਵਾਲੇ ਦੇ ਨਾਲ ਆਮਰ ਸ਼ਹਿਜ਼ਾਦ ਔਰ ਦੀਗਰ ਉਹਨਾਂ ਦੇ ਸਾਥੀ ਜਿਹੜੇ ਨੇ ਨਾ ਕਬੱਡੀ ਨੂੰ ਯਾਨੀ ਕਿ ਮੁਸਬਤ ਸਰਗਰਮੀਆਂ, ਕੋਈ ਵੀ ਇਲਾਕੇ ਦੇ ਵਿੱਚ ਕੋਈ ਇਵੈਂਟ ਹੋਵੇ, ਕੋਈ ਟੂਰਨਾਮੈਂਟ ਹੋਵੇ, ਕਿਸੇ ਵੀ ਗੇਮ ਦਾ ਹੋਵੇ, ਅਲਹਮਦੁਲਿਲਾ ਸਾਡੇ ਪਿੰਡ ਦੇ ਬੱਚੇ ਭਰਪੂਰ ਤਰੀਕੇ ਦੇ ਨਾਲ ਉਹਦੇ ਜਿਹੜਾ ਨਾ ਉਹ ਹਿੱਸਾ ਲੈਂਦੇ ਨੇ। ਹਾਕੀ ਦੇ ਨਾਮੀ ਗ੍ਰਾਮੀ ਪੂਰੇ ਪੰਜਾਬ ਦੇ ਕੋਈ ਐਸਾ ਟੂਰਨਾਮੈਂਟ ਨਹੀਂ ਹੋਏਗਾ ਜਿਹੜਾ ਸਾਡੇ ਪਿੰਡ ਦੀ ਹਾਕੀ ਟੀਮ ਨੇ ਜਿਹੜਾ ਨਾ ਉਹ ਨਾ ਜਿੱਤਿਆ ਹੋਵੇ। ਪੂਰੇ ਪੰਜਾਬ 'ਚ ਅਲਹਮਦੁਲਿਲਾ, ਪੂਰੇ ਪਾਕਿਸਤਾਨ 'ਚ ਟਿੱਬੀ ਦੀ ਹਾਕੀ ਦਾ ਇੱਕ ਜਿਹੜਾ ਨਾ ਉਹ ਨਾਮ ਆ ਜੀ। ਮਾਸ਼ਾਅੱਲਾ ਵੈਸੇ ਤੇ ਸਾਰਾ ਪਿੰਡ ਜਿਹੜਾ ਆ ਉਹ ਪੜ੍ਹੇ ਲਿਖੇ ਔਰ ਸਮਝਦਾਰ ਲੋਕਾਂ ਤੇ ਮੁਸ਼ਤਮਿਲ ਆ, ਲੇਕਿਨ ਮੈਂ ਚੰਦ ਇੱਕ ਨਾਮ ਜਿਹੜੇ ਨੇ ਜ਼ਿਆਦਾ ਪ੍ਰੋਮੀਨੈਂਟ ਮਸ਼ਹੂਰ ਉਹਨਾਂ ਦਾ ਤਜ਼ਕਰਾ ਕਰਨਾ ਮੁਨਾਸਿਬ ਸਮਝਾਂਗਾ। ਡਾਕਟਰ ਅਬਦੁਲ ਕਰੀਮ ਮਰਹੂਮ ਸਾਹਿਬ ਔਰ ਉਹਨਾਂ ਦਾ ਖਾਨਦਾਨ, ਉਹਨਾਂ ਦੇ ਬੇਟੇ ਅਬਦੁਲ ਹਫੀਜ਼, ਅਬਦੁਲ ਰਊਫ, ਕਰਨਲ ਅਬਦੁਲ ਰਜ਼ਾਕ ਸਾਹਿਬ, ਡਾਕਟਰ ਫਾरूक अहमद और बिलखसूस चौधरी अब्दुल जब्बार साहब, मकसूद अहमद और डॉक्टर खालिद महमूद अंजम, और इन्हों के अलावा प्रोफैसर मोहम्मद यासीन साहब, चौधरी अब्दुल हक साहब, बरकत अली पहलवान साहब, राणा सैफुर रहमान साहब और दीगर बहुत सारे लोग ने जिन्होंने इस पिंड की फलाह बहबूद विच समाजी हवाले दे नाल, मुआशरती हवाले दे नाल और सियासी हवाले दे नाल बहुत ज़्यादा इन्हां दीयां ग्रां कदर खिदमात ने और अनमिट उन्हां दीयां खिदमात ने इस पिंड नूं इकट्ठा रखण विच, इस पिंड दे लोगां दे विच आपस च प्यार मुहब्बत अखुवत दे जज्बात नूं परवान चढ़ाउण विच बहुत ज़्यादा यानी कि चौधरी अब्दुल जब्बार साहब जिहड़ियां ने उन्हां दीयां बहुत ज़्यादा खिदमात ने। अगर मैं थोड़ा जिहा इस सवाल नूं थोड़ा जिहा लेंथी करां, चौधरी अब्दुल जब्बार साहब ने 2001 ਦੇ ਵਿੱਚ इस पिंड तो या इस यूनियन कौंसल चों इलैक्शन लड़िया आ। तुसीं बिलीव करो कि सिर्फ 32 वोट जिहड़े ने उन्हां दे खिलाफ कास्ट होए सी, बाकी टोटल वोट जिहड़े ने वो सारे ही चौधरी अब्दुल जब्बार साहब नूं कास्ट होए आ। फिर उन्हां दी डैथ के बाद सन 2015 ਦੇ ਵਿੱਚ इस पिंड ਦੇ ਵਿੱਚ इलैक्शन होए दोबारा यूनियन कौंसल सत्ता ते चौधरी तारक महमूद रंधावा साहब ने जिहड़ा ना इलैक्शन कंटैस्ट किया लड़िया और तुसीं बिलीव करो कि सिर्फ 97 वोट 3000 वोट ਦੇ ਵਿੱਚੋਂ सिर्फ 2300 वोट कास्ट होया सी, 2300 वोट ਦੇ ਵਿੱਚੋਂ सिर्फ 97 वोट ਜਿਹੜੇ ਨੇ ਉਹਨਾਂ ਦੇ ਖਿਲਾਫ ਕਾਸਟ ਹੋਏ ਸੀ। 2100 ਵੋਟ ਤੋਂ ਲੀਡ ਲੈ ਕੇ ਉਹ ਇਸ ਯੂਨੀਅਨ ਕੌਂਸਲ ਦੇ ਜਿਹੜੇ ਨੇ ਨਾ ਰਾਣਾ ਜ਼ਾਹਦ ਤੌਸੀਫ ਜੈਸੀ ਨਾਮੀ ਗ੍ਰਾਮੀ ਸ਼ਖਸੀਅਤ ਨੂੰ ਉਹਨਾਂ ਨੇ ਜਿਹੜਾ ਆ ਸ਼ਿਕਸਤ ਦਿੱਤੀ ਸੀ। ਤੇ ਆ ਯਾਨੀ ਕਿ ਸਾਡੇ ਪਿੰਡ ਦੀ ਯੂਨਿਟੀ ਦਾ ਇਤਿਹਾਦ ਦਾ ਆਲਮ ਆ ਕਿਉਂ ਆ? ਕਿਉਂਕਿ ਆ ਜਿਹੜੇ ਬਜ਼ੁਰਗ ਜਿਨ੍ਹਾਂ ਦਾ ਮੈਂ ਪਹਿਲਾਂ ਨਾਮ ਲਿਆ ਬਿਲਖਸੂਸ ਚੌਧਰੀ ਅਬਦੁਲ ਜब्बार साहब, प्रोफैसर मोहम्मद यासीन साहब और चौधरी अब्दुल हक साहब, राणा सैफुर रहमान साहब और ਜਿਹੜਾ ਬਰਕਤ ਅਲੀ ਪਹਿਲਵਾਨ ਸਾਹਿਬ, ਉਹਨਾਂ ਦਾ ਪੜਾਇਆ ਹੋਇਆ ਸਬਕ ਸੀ ਜਿਹੜਾ ਇਸ ਨਸਲ ਨੇ ਯਾਦ ਰੱਖਿਆ ਆ ਔਰ ਅੱਜ ਤੱਕ ਅਲਹਮਦੁਲਿਲਾ ਉਹਨੂੰ ਲੈ ਕੇ ਜਿਹੜਾ ਨਾ ਉਹ ਪ੍ਰਵਾਨ ਚੜ੍ਹ ਰਹੇ ਨੇ।
ਅੱਗੇ ਜਿਹੜਾ ਨਾ ਉਹ ਜਾ ਰਹੇ ਨੇ। ਬੇਸਿਕਲੀ ਜਿਸ ਤਰ੍ਹਾਂ ਮੈਂ ਪਹਿਲਾਂ ਤਜ਼ਕਰਾ ਕਰ ਚੁੱਕਿਆ ਆ ਚੌਧਰੀ ਅਬਦੁਲ ਜੱਬਾਰ ਸਾਹਿਬ ਦਾ ਔਰ ਉਹਨਾਂ ਦੇ ਖਾਨਦਾਨ ਦਾ, ਆ ਸਾਰੀ ਫਿਕਰ ਜਿਹੜੀ ਆ ਚੌਧਰੀ ਅਬਦੁਲ ਜੱਬਾਰ ਸਾਹਿਬ ਦੀ ਹੀ ਯਾਨੀ ਕਿ ਹੈ ਆ। ਜੈਸੇ ਅਗਰ ਮੈਂ ਥੋੜ੍ਹਾ ਜਿਹਾ ਉਹਨੂੰ ਹੋਰ 1992 ਦੇ ਵਿੱਚ ਨਾ ਜੀ ਉਹਨਾਂ ਦੇ ਇੱਕ ਭਾਈ ਸਨ ਕਰਨਲ ਅਬਦੁਲ ਰਜ਼ਾਕ ਸਾਹਿਬ, ਮਾਸ਼ਾਅੱਲਾ ਹਯਾਤ ਨੇ, ਉਹਨਾਂ ਨੂੰ ਅੱਲਾਹ ਪਾਕ ਨੇ ਫੌਜ ਦੇ ਵਿੱਚ ਇੱਕ ਅਹੁਦਾ ਅਤਾ ਕੀਤਾ ਤੇ ਚੌਧਰੀ ਅਬਦੁਲ ਜੱਬਾਰ ਸਾਹਿਬ ਦੀ ਹੀ ਸੋਚ ਤੇ ਔਰ ਫਿਕਰ ਤੇ ਕਰਨਲ ਅਬਦੁਲ ਰਜ਼ਾਕ ਸਾਹਿਬ ਨੇ ਇਸ ਇਲਾਕੇ ਦੇ ਕਮ ਬੇਸ਼ 13,500 ਬੰਦਾ ਜਿਹੜਾ ਆ ਉਹ ਫੌਜ ਦੇ ਵਿੱਚ ਭਰਤੀ ਕਰਵਾਇਆ। ਬਹੁਤ ਬ੍ਰੌਡ ਮਾਈਂਡਡ ਸੋਚ ਦੇ ਅਲਹਮਦੁਲਿਲਾ ਮਾਲਕ ਸਨ। ਆ ਉਹਨਾਂ ਦੀ ਹੀ ਸੋਚ ਕਾਰਫਰਮਾ ਰਹੀ ਕਿ 1992 ਦੇ ਵਿੱਚ ਉਹਨਾਂ ਨੇ ਪਿੰਡ ਦੀ ਸਤ੍ਹਾ ਤੇ ਕੋਈ ਲੋਕਾਂ ਨੂੰ ਇਕੱਠਾ ਕਰਕੇ ਫੌਜ ਸ਼ੁਦਗਾਨ ਦੇ ਲਿਖਣ ਦਾ ਸਿਲਸਿਲਾ ਜਿਹੜਾ ਹੈ ਉਹ ਚੜਾਇਆ। ਅਲਹਮਦੁਲਿਲਾ ਉਹਨਾਂ ਦੇ ਬਾਅਦ ਅਸੀਂ ਵੀ ਦਾਮੇ ਦਿਰਮੇ ਸੁਖਨੇ ਕਦਮੇ ਜਿਹੜਾ ਉਹਨੂੰ ਲੈ ਕੇ ਚੱਲ ਰਹੇ ਹਾਂ। ਆ ਚੌਧਰੀ ਅਬਦੁਲ ਜੱਬਾਰ ਸਾਹਿਬ ਦੀ ਹੀ ਸੋਚ ਆ ਔਰ ਉਹਨਾਂ ਦੀ ਹੀ ਫਿਕਰ ਆ ਜਿਹਨੂੰ ਅਸੀਂ ਲੈ ਕੇ ਜਿਹੜਾ ਨਾ ਚੱਲ ਰਹੇ ਹਾਂ। ਔਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੀ ਅਗਲੀ ਨਸਲ ਨੂੰ ਵੀ ਆ ਸਿਲਸਿਲਾ ਜਿਹੜਾ ਨਾ ਟਰਾਂਸਫਰ ਕਰੀਏ ਤਾਂ ਕਿ ਆ ਮੁਨਫਰਦ ਚੀਜ਼ ਆ ਬਾਕੀ ਪਿੰਡਾਂ ਨਾਲੋਂ, ਬਾਕੀ ਜਗ੍ਹਾ ਨਾਲੋਂ, ਬਾਕੀ ਦਿਹਾਤ ਨਾਲੋਂ, ਲਿਹਾਜ਼ਾ ਆ ਮੁਨਫਰਦ ਹੀ ਰਹਿਣਾ ਚਾਹੀਦਾ ਆ। ਔਰ ਮੁਮਕਿਨ ਆ ਕਿ ਸਾਡੀ ਇਸ ਗੱਲ ਨੂੰ ਸੁਣ ਕੇ ਦੀਗਰ ਚਕੂਕ ਦੇ ਲੋਕ ਜਿਹੜਾ ਇਹਨੂੰ ਫਾਲੋ ਕਰਨ ਔਰ ਆਪਣੇ ਪਿੰਡ ਦੀ ਸਤ੍ਹਾ ਤੇ ਕੋਈ ਰਿਕਾਰਡ ਮੁਰਤਬ ਕਰਨ ਦੀ ਜਿਹੜਾ ਆ ਉਹ ਕੋਸ਼ਿਸ਼ ਕਰਨ।